ਸੱਜਣੋ, ਤਾਰੀਖ ਤੁਹਾਡੀ ਮੇਰੀ ਖਹਿਸ਼ ਦਾ ਨਾਮ ਨਹੀਂ ਹੈ। ਤਾਰੀਖ ਉਸ ਸੱਚ ਦਾ ਨਾਮ ਹੈ ਜੋ ਮਾਜ਼ੀ ਦੇ ਵਿੱਚ ਵਾਪਰਿਆ ਹੈ। ਇਸ 'ਤੇ ਲੱਖ ਪਰਦੇ ਪਾ ਲਏ ਜਾਣ, ਲੇਕਿਨ ਇਸ ਨੇ ਕਿਤੇ ਨਾ ਕਿਤੇ ਆਪਣਾ ਆਪ ਦਿਖਾਣਾ ਹੁੰਦਾ ਹੈ। ਅੱਜ ਕੱਲ੍ਹ ਜਿਹੜਾ ਇੱਕ ਵੀਡੀਓਜ਼ ਦਾ ਸਿਲਸਿਲਾ ਪੰਜਾਬ ਦੀ ਤਾਰੀਖ ਨੂੰ ਜਾਣਨ ਦਾ ਅਸੀਂ ਸ਼ੁਰੂ ਕੀਤਾ ਹੈ, ਉਸ 'ਤੇ ਬਹੁਤ ਸਾਰੇ ਲੋਕ ਨੈਗੇਟਿਵ ਕਮੈਂਟ ਕਰ ਰਹੇ ਹਨ ਔਰ ਉਹਨਾਂ ਦੇ ਕਮੈਂਟਸ ਦੇ ਅੰਦਰ ਸਾਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ ਤਾਰੀਖ ਨੂੰ ਜਾਣਿਆ ਨਹੀਂ, ਇਹ ਉਹਨਾਂ ਦੀ ਖਵਾਇਸ਼ ਹੈ। ਸੋ ਉਹਨਾਂ ਲੋਕਾਂ ਅੱਗੇ ਇੱਕੋ ਹੀ ਬੇਨਤੀ ਹੈ, ਇੱਕੋ ਹੀ ਦਰਖਾਸਤ ਹੈ ਕਿ ਤਾਰੀਖ ਨੂੰ ਜਾਣ ਲਓ। ਸੁਣੀ ਸੁਣਾਈ ਤਾਰੀਖ ਨਹੀਂ ਹੁੰਦੀ। ਕੋਈ ਕਿਸੇ ਇੱਕ ਸ਼ਖਸ ਦੇ ਖਿਲਾਫ ਕੁਝ ਕਹਿ ਸਕਦਾ ਹੈ, ਕੋਈ ਦੂਸਰੇ ਦੇ ਖਿਲਾਫ ਕੁਝ ਕਹਿ ਸਕਦਾ ਹੈ। ਸੋ ਕੋਸ਼ਿਸ਼ ਕਰੋ ਸੱਚ ਨੂੰ ਜਾਣਨ ਦੀ, ਸੱਚ ਨੂੰ ਲੱਭਣ ਦੀ। ਦੂਸਰੇ ਐਂਡ 'ਤੇ ਇਹ ਵੀ ਦੇਖੋ ਕਿ ਇੱਕ ਸ਼ਖਸ ਜਿਸ ਦਾ ਕੋਈ ਧਰਮ ਹੋਰ ਹੈ ਔਰ ਇੱਕ ਸ਼ਖਸ ਜਿਹੜਾ ਤੁਹਾਡੇ ਧਰਮ ਦਾ ਹੈ ਉਹ ਤੁਹਾਨੂੰ ਮਾਰ ਰਿਹਾ ਹੈ ਔਰ ਦੂਸਰਾ ਤੁਹਾਨੂੰ ਬਚਾ ਰਿਹਾ ਹੈ, ਤੇ ਸੱਚਾ ਸ਼ਖਸ ਕੌਣ ਹੋਏਗਾ? ਉਹ ਜ਼ਾਲਮ, ਉਹ ਲੁਟੇਰਾ ਜਿਹੜਾ ਤੁਹਾਡੀਆਂ ਧੀਆਂ ਚੁੱਕ ਰਿਹਾ ਹੈ, ਉਹ ਤੁਹਾਡੇ ਨਜ਼ਦੀਕ ਸੱਚਾ ਹੋਏਗਾ ਜਾਂ ਜਿਹੜਾ ਤੁਹਾਡੀਆਂ ਧੀਆਂ ਨੂੰ ਬਚਾ ਰਿਹਾ ਹੈ? ਸੋ ਇਹ ਸਮਝਣ ਦੀ ਲੋੜ ਹੈ ਔਰ ਪੰਜਾਬੀਆਂ ਨੂੰ ਤੇ ਖਾਸ ਕਰ ਹੁਣ ਸਮਝ ਆ ਜਾਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਇਹ ਕਹਿੰਦੇ ਹਨ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਬੜਾ ਆਈਡੀਅਲਾਈਜ਼ ਕਰ ਰਿਹਾ ਹਾਂ, ਬੜਾ ਉਹਨਾਂ ਦੇ ਨਾਲ ਜਿਹੜੀ ਜੁੜੀ ਹਿਸਟਰੀ ਹੈ ਉਹਨਾਂ ਨੂੰ ਗਲੈਮਰਾਈਜ਼ ਕਰ ਰਿਹਾ ਹਾਂ। ਦੇਖੋ, ਮੇਰਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੋਈ ਐਸਾ ਰੂਹਾਨੀ ਤਲਕ ਤੇ ਹੈ ਨਹੀਂ, ਨਾ ਮੈਂ ਉਹਨਾਂ ਨੂੰ ਕੋਈ ਸਪਿਰਚੁਅਲ ਕਰੈਕਟਰ ਬਣਾਉਣਾ ਵਾ। ਉਹ ਪੰਜਾਬ ਦਾ ਉਹ ਪੁੱਤਰ ਸੀ ਜਿਸ ਨੇ ਪੰਜਾਬ ਦੇ ਵਿੱਚੋਂ ਜਿਤਨੇ ਬੈਰੂਨੀ ਹਮਲਾਵਰ ਸੀ ਉਹਨਾਂ ਨੂੰ ਉਹਨਾਂ ਦੀ ਔਕਾਤ ਦਿਖਾਈ ਸੀ ਔਰ ਉਹਨਾਂ ਨੂੰ ਉਹਨਾਂ ਦਾ ਵਾਪਸ ਏਰੀਆਜ਼ ਦੇ ਵਿੱਚ ਭੇਜਿਆ ਸੀ। ਭਲੇ ਉਸ ਨੂੰ ਜਿਤਨਾ ਵੀ ਟਾਈਮ ਲੱਗਾ ਸੀ, ਲੇਕਿਨ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਵੱਡਾ ਅਹਿਸਾਨ ਪੰਜਾਬ 'ਤੇ ਰਹੇਗਾ ਕਿ ਸਾਰੇ ਹਮਲਾਵਰ ਆਪਣੇ ਆਪਣੇ ਘਰਾਂ ਨੂੰ ਪਿੱਛੇ ਚਲੇ ਗਏ ਸੀ। ਹੁਣ ਕੁਝ ਜਵਾਬ ਉਹਨਾਂ ਲੋਕਾਂ ਦਾ ਜਿਹੜੇ ਕਹਿੰਦੇ ਹਨ ਕਿ ਉਸਨੇ ਜ਼ਬਰਦਸਤੀ ਪੰਜਾਬ 'ਤੇ ਕਬਜ਼ਾ ਕੀਤਾ ਸੀ। ਨਹੀਂ ਸਰ, ਜ਼ਬਰਦਸਤੀ ਪੰਜਾਬ 'ਤੇ ਕਬਜ਼ਾ ਨਹੀਂ ਕੀਤਾ ਸੀ। ਮਹਾਰਾਜਾ ਰਣਜੀਤ ਸਿੰਘ ਜਦੋਂ ਪੰਜਾਬ ਦੇ ਅੰਦਰ ਆਉਂਦੇ ਹਨ, ਲਾਹੌਰ ਦੇ ਅੰਦਰ ਆਉਂਦੇ ਹਨ, ਪਹਿਲੇ ਵੀ ਪੰਜਾਬ ਦੇ ਹੀ ਸਨ, ਗੁਜਰਾਂਵਾਲਾ ਦੇ ਸਨ, ਔਰ ਗੁਜਰਾਂਵਾਲਾ ਤੋਂ ਲਾਹੌਰ ਦੇ ਆਉਣ ਤੋਂ ਸਫ਼ਰ ਤੋਂ ਪਹਿਲੇ ਅਗਰ ਅਸੀਂ ਇਹ ਦੇਖ ਲਈਏ ਕਿ ਪੰਜਾਬ ਦੇ ਉਹ 70-75 ਸਾਲ ਕਿਸ ਤਰ੍ਹਾਂ ਦੇ ਹਨ, ਜਿਹਦੇ ਵਿੱਚ ਇੱਥੇ ਕੋਈ ਵੱਡੀ ਰਾਜਧਾਨੀ ਨਹੀਂ ਹੈ, ਛੋਟੇ ਛੋਟੇ ਪੋਰਸ਼ਨ ਹਨ, ਛੋਟੇ ਛੋਟੇ ਮਿਸਲਾਂ ਹਨ, ਔਰ ਇਹੀ ਉਹ ਟਾਈਮ ਹੈ ਜਿਹਦੇ ਵਿੱਚ ਪੰਜਾਬ 'ਤੇ ਦਰਜਨਾਂ ਹਮਲੇ ਹੁੰਦੇ ਹਨ। ਔਰ ਇਹਨਾਂ ਹਮਲਾ ਕਰਨ ਵਾਲੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਾਦਰ ਸ਼ਾਹ ਦੁਰਾਨੀ ਔਰ ਅਹਿਮਦ ਸ਼ਾਹ ਅਬਦਾਲੀ ਹਨ। ਇਹ ਪੰਜਾਬ ਦੀ ਬਿਲਾ ਤਫਰੀਕ ਮਜ਼ਹਬ ਇੱਟ ਨਾਲ ਇੱਟ ਵਜਾ ਦਿੰਦੇ ਹਨ। ਉਸ ਵੇਲੇ ਇਹ ਨਹੀਂ ਸੋਚਦੇ ਕਿ ਸਾਡਾ ਇਹਦੇ ਅੰਦਰ ਕਿਹੜਾ ਮੁਸਲਮਾਨ ਮਰ ਰਿਹਾ ਹੈ, ਹਿੰਦੂ ਮਰ ਰਿਹਾ, ਸਿੱਖ ਮਰ ਰਿਹਾ ਜਾਂ ਕੋਈ ਹੋਰ ਮਰ ਰਿਹਾ ਹੈ। ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਲਾਹੌਰ ਦੇ ਲਾਹੌਰੀਆਂ ਨੇ ਫੈਸਲਾ ਕੀਤਾ ਸੀ ਕਿ ਰਣਜੀਤ ਸਿੰਘ ਜਿਹਾ ਜਵਾਨ ਸ਼ਾਇਦ ਸਾਨੂੰ ਇਹਨਾਂ ਸਾਰੇ ਜ਼ੁਲਮਾਂ ਤੋਂ ਬਚਾ ਸਕੇ। ਔਰ ਤਾਰੀਖ ਨੂੰ ਜਾਣਨ ਲਈ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਨੂੰ ਜਿਹੜਾ ਖਤ ਲਿਖਿਆ ਗਿਆ ਸੀ ਲਾਹੌਰੀਆਂ ਵੱਲੋਂ ਉਸ ਨੂੰ ਜਾਣ ਲਿਆ ਜਾਵੇ। ਇਹ ਖਤ ਲਿਖਣ ਵਾਲੇ ਮਾਹਰ ਮੁਕਮਦੀਨ ਹਨ ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਜਾਵਾਂ ਕਿ ਟੋਟਲ 13 ਲੋਕ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਖਤ ਲਿਖਿਆ ਹੈ ਔਰ ਇਹਨਾਂ 13 ਦੇ ਵਿੱਚੋਂ 11 ਮੁਸਲਮਾਨ ਹਨ, ਇੱਕ ਸਿੱਖ ਹੈ, ਇੱਕ ਹਿੰਦੂ ਹੈ। ਇਹਨਾਂ ਦੇ ਕਹਿਣ 'ਤੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਦਰਬਾਰ ਦਾ ਆ ਕੇ ਕਬਜ਼ਾ ਸੰਭਾਲਦੇ ਹਨ, ਲੇਕਿਨ ਇਹਨਾਂ ਨੇ ਉਸ ਕਬਜ਼ੇ ਤੋਂ ਪਹਿਲੇ 4 ਸ਼ਰਤਾਂ ਰੱਖੀਆਂ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ। ਸਭ ਤੋਂ ਪਹਿਲੀ ਸ਼ਰਤ ਇਹ ਰੱਖੀ ਸੀ ਕਿ ਤੂੰ ਸਾਨੂੰ ਜਦੋਂ ਇੱਥੇ ਆ ਜਾਏਗਾ ਤੇ ਤੂੰ ਸਾਨੂੰ ਲੁੱਟੇਗਾ ਨਹੀਂ। ਦੂਸਰੀ ਸ਼ਰਤ ਇਹ ਰੱਖੀ ਸੀ ਕਿ ਤੂੰ ਸਾਨੂੰ ਅਫਗਾਨੀਆਂ ਔਰ ਬੰਗੀ ਮਿਸਲ ਤੋਂ ਬਚਾਏਗਾ। ਤੀਸਰੀ ਸ਼ਰਤ ਇਹ ਰੱਖੀ ਸੀ ਕਿ ਤੂੰ ਸਾਨੂੰ ਇਨਸਾਫ ਦਿਵਾਏਗਾ, ਅਦਾਲਤਾਂ ਦੇ ਵਿੱਚ ਸਾਡੇ ਨਾਲ ਇਨਸਾਫ ਹੋਏਗਾ। ਚੌਥੀ ਸ਼ਰਤ ਇਹ ਰੱਖੀ ਸੀ ਕਿ ਤੂੰ ਸਾਡੀਆਂ ਇਬਾਦਤਗਾਹਾਂ ਖੋਲ੍ਹੇਗਾ। ਔਰ ਤਾਰੀਖ ਇਹ ਦੱਸਦੀ ਹੈ, ਤਾਰੀਖੀ ਸ਼ਵਾਹਿਦ ਇਸ ਗੱਲ ਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਇਹਨਾਂ 4 ਸ਼ਰਤਾਂ 'ਤੇ ਪੂਰਾ ਅਮਲ ਕੀਤਾ ਸੀ। ਇਹਨਾਂ 4 ਸ਼ਰਤਾਂ ਨੂੰ ਅਗਰ ਦੇਖ ਲਿਆ ਜਾਵੇ ਤੇ ਉਹ ਸਾਰਾ ਜਿਹੜਾ ਗੋਰੇ ਦਾ ਫੈਲਾਇਆ ਪ੍ਰੋਪੇਗੈਂਡਾ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਹੈ ਉਹ ਹਵਾ ਹੋ ਜਾਂਦਾ ਹੈ। ਇਸ ਦੇ ਅੰਦਰ ਅਸੀਂ ਦੇਖੀਏ ਤੇ ਸਭ ਤੋਂ ਪਹਿਲੀ ਜਿਹੜੀ ਸ਼ਰਤ ਹੈ ਉਹ ਇਹ ਕਿ ਤੂੰ ਸਾਨੂੰ ਲੁੱਟੇਗਾ ਨਹੀਂ। ਇਸ ਦਾ ਮਤਲਬ ਇਹ ਹੈ ਕਿ ਇਸ ਤੋਂ ਪਹਿਲੇ ਲੁੱਟਿਆ ਜਾ ਰਿਹਾ ਸੀ। ਫਿਰ ਦੂਸਰੀ ਸ਼ਰਤ ਉਸ ਨੂੰ ਹੋਰ ਵਾਜ਼ੇ ਕਰਦੀ ਹੈ ਕਿ ਉਹ ਲੁੱਟਣ ਵਾਲੇ ਕੌਣ ਹਨ। ਉਹ ਲੁੱਟਣ ਵਾਲੇ ਅਫਗਾਨੀ ਔਰ ਬੰਗੀ ਨਸਲ ਦੇ ਲੋਕ ਹਨ। ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਫਗਾਨੀਆਂ ਦੇ ਨਾਮ 'ਤੇ ਤਕਲੀਫ ਹੁੰਦੀ ਹੈ, ਮੇਰੇ ਮੁਸਲਿਮ ਪੰਜਾਬੀ ਨੂੰ, ਲੇਕਿਨ ਹਕੀਕਤ ਕਦੇ ਨਹੀਂ ਬਦਲ ਸਕਦੀ। ਇਸ ਖਿੱਤੇ ਨੂੰ, ਨਾ ਸਿਰਫ ਲਾਹੌਰ ਨੂੰ, ਲਾਹੌਰ ਦੇ ਆਸੇ-ਪਾਸੇ ਨੂੰ ਜਿਹੜਾ ਮੁਸਲਿਮ ਪੰਜਾਬੀ ਹੈ, ਉਸ ਖਤ ਲਿਖਣ ਵਾਲਿਆਂ ਦੇ ਵਿੱਚ ਜਿਹੜੇ 11 ਲੋਕ ਹਨ ਉਹ ਸਾਰੇ ਮੁਸਲਮਾਨ ਹੀ ਹਨ। ਉਹ ਵੀ ਕਹਿ ਰਹੇ ਹਨ ਕਿ ਸਾਨੂੰ ਤੋਂ ਨਾ ਅਫਗਾਨੀਆਂ ਦੇ ਜ਼ੁਲਮਾਂ ਤੋਂ ਬਚਾਏਗਾ। ਫਿਰ ਅਗਰ ਅਸੀਂ ਇਹਦੇ ਅੰਦਰ ਦੇਖੀਏ ਤਾਂ ਜਿਹੜਾ ਇੱਕ ਹੋਰ ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਇੱਕ ਪ੍ਰੋਪੇਗੈਂਡਾ ਕੀਤਾ ਜਾਂਦਾ ਉਹ ਇਹ ਹੈ ਕਿ ਉਹਨੇ ਆ ਕੇ ਬਾਦਸ਼ਾਹੀ ਮਸਜਿਦ ਦੇ ਵਿੱਚ ਘੋੜੇ ਬੰਨ੍ਹ ਦਿੱਤੇ ਸਨ। ਦੂਸਰੀ ਸਾਈਡ 'ਤੇ ਸ਼ਰਤ ਇਹ ਹੈ ਕਿ ਤੂੰ ਸਾਡੀਆਂ ਇਬਾਦਤਗਾਹਾਂ ਖੁੱਲ੍ਹਵਾਏਗਾ। ਸੋ ਖੁੱਲ੍ਹਵਾਉਣ ਵਾਲਾ ਇਬਾਦਤਗਾਹਾਂ, ਬਾਦਸ਼ਾਹੀ ਮਸਜਿਦ ਜਿਹੜੀ ਬੰਦ ਸੀ
ਉਹਦੇ ਵਿੱਚ ਈਦ ਦੀ ਨਮਾਜ਼ ਪੜ੍ਹਾਉਣ ਵਾਲਾ ਉਹ ਮਹਾਰਾਜਾ ਰਣਜੀਤ ਸਿੰਘ ਹੈ। ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ ਜਿਹੜਾ ਕਿ ਬਾਦਸ਼ਾਹੀ ਮਸਜਿਦ ਦੇ ਘੋੜੇ ਬੰਨਣ ਵਾਲਾ, ਇਹ ਐਵੇਂ ਹੀ ਗੱਲ ਹੈ ਜਿਵੇਂ ਕੋਈ ਚੱਲਦਾ ਫਿਰਦਾ ਬੰਦਾ, ਉਹਨੇ ਕੋਈ ਫਿਲਮ ਦੇਖੀ ਹੈ, ਕੋਈ ਕਹਾਣੀ ਸੁਣੀ ਹੈ ਤੇ ਉਹਨੇ ਉਸ ਨੂੰ ਤਾਰੀਖ ਬਣਾ ਰਹੀ ਹੈ। ਮਹਾਰਾਜਾ ਦੇ ਨਾਲ ਜਿਤਨੇ ਵੀ ਦੋਸਤ ਇੱਥੇ ਕਮੈਂਟ ਕਰ ਰਹੇ ਹਨ, ਉਹਨਾਂ ਦੇ ਖਿਲਾਫ ਕਮੈਂਟ ਜਿਤਨੇ ਵੀ ਹੋ ਰਹੇ ਹਨ, ਉਹਨਾਂ ਦੇ ਅੰਦਰ ਮੈਨੂੰ ਕੋਈ ਤਾਰੀਖੀ ਸ਼ਵਾਇਦ ਨਹੀਂ ਲੱਭਦੇ। ਤਾਰੀਖ ਕੁਝ ਹੋਰ ਹੈ, ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਫੈਲਾਇਆ ਪ੍ਰੋਪੇਗੈਂਡਾ ਕੁਝ ਹੋਰ ਹੈ, ਔਰ ਪੰਜਾਬੀ ਜਦੋਂ ਤੱਕ ਇਹ ਜਾਣਨਗੇ ਨਹੀਂ, ਉਦੋਂ ਤੱਕ ਪੰਜਾਬ ਦੀ ਤਾਰੀਖ ਨੂੰ ਜਾਣ ਨਹੀਂ ਸਕਣਗੇ।